वेलकम बैक टू न्यूज़ TV 84। ब्रेक तो बाद भी ਅਸੀਂ ਸਰਦਾਰ ਪਰਮਜੀਤ ਸਿੰਘ ਗਾਜ਼ੀ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਜੀ ਵੀਰ ਜੀ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਡੇ ਐਂਡ ਨਾਈਟ TV ਪ੍ਰੋਗਰਾਮ ਦੇ ਪਾਪੂਲਰ ਹੋਸਟ ਕੰਵਰ ਸੰਧੂ ਤੇ ਉਹਨਾਂ ਦੀ ਟੀਮ ਨੇ ਡੇ ਐਂਡ ਨਾਈਟ ਚੈਨਲ ਨੂੰ ਅਲਵਿਦਾ ਕਹਿ ਦਿੱਤਾ ਹੈ। ਵੀਡੀਓ ਰਾਹੀਂ ਦਿੱਤੇ ਆਪਣੇ ਸ਼ਾਰਟ ਮੈਸੇਜ ਵਿੱਚ ਕੰਵਰ ਸੰਧੂ ਨੇ ਅਸੀਧੇ ਤਰੀਕੇ ਨਾਲ ਕਿਹਾ ਹੈ ਕਿ ਬਾਦਲ ਪਰਿਵਾਰ ਪੰਜਾਬ ਦੇ ਵਿੱਚ ਕਿਸੇ ਹੋਰ ਮੀਡੀਆ ਨੂੰ ਖਲੋਣ ਨਹੀਂ ਦਿੰਦਾ। ਆਰਥਿਕ ਮਜਬੂਰੀਆਂ ਕਰਕੇ ਉਹ ਡੇ ਐਂਡ ਨਾਈਟ ਚੈਨਲ ਦੇ ਬਹੁਤ ਸਾਰੇ ਪ੍ਰੋਗਰਾਮ ਨੂੰ ਬੰਦ ਕਰ ਰਹੇ ਹਨ। ਤੁਹਾਡਾ इस बारे की ख्याल है, ये भी दसो। हाँ जी बिल्कुल ये गल दुरुस्त है और पिछले काफ़ी समय तो ये चैनल जिहड़ा सर्वाइवल दी लड़ाई जिहड़ी आ लड़ रहा सी। इन्हों दे प्रबंधकों के वलों ये भी कोशिश की गई कि इसनूं बेचा जा सके या लीज के उपर दिता जा सके जी कि अपनी ये गल देखनी चाहिए कि जिन्ने भी चैनल ने पंजाब दे विच जिहड़े बादल धिर दे माउथपीस बन के चलना नहीं पसंद करते। हाँ जी वो सारे पंजाब दे विच जिहड़ा केबल नैटवर्क है जिहड़ा कि सब तो मकबूल नैटवर्क है जिन्हें सब तो वध लोकी एक्सेस करते हैं हाँ जी ਉਹਦੇ ਉੱਪਰ ਉਹ ਨਹੀਂ ਹੈਗੇ, ਚਾਹੇ ਉਹ ਚੜ੍ਹਦੀ ਕਲਾ ਟਾਈਮ TV ਦੀ ਗੱਲ ਹੋਵੇ ਚਾਹੇ ਡੇ ਐਂਡ ਨਾਈਟ ਨਿਊਜ਼ ਦੀ ਗੱਲ ਹੋਵੇ, ਇਹ ਦੋਵੇਂ ਚੈਨਲ ਜਿਹੜੇ ਸੀ ਉਹਦੇ ਉੱਪਰ ਨਹੀਂ ਸੀ ਚੱਲਦੇ ਜੀ। ਔਰ ਜਿਹੜੀ ਡਾਇਰੈਕਟ ਟੂ ਹੋਮ ਸਰਵਿਸ ਇੱਥੇ ਚੱਲਦੀ ਹੈ ਜਿਹਦੇ ਵਿੱਚ ਡਿਸ਼ TV ਜਾਂ ਹੋਰ ਇਸ ਤਰ੍ਹਾਂ ਦੇ ਸਰਵਿਸ ਪ੍ਰੋਵਾਈਡਰ ਨੇ ਉਹਨਾਂ ਦੇ ਉੱਪਰ ਸੀਗੇ। ਔਰ ਇਹ ਗੱਲ ਬੀਤੇ ਦਿਨਾਂ ਤੋਂ ਸਾਡੇ ਧਿਆਨ ਦੇ ਵਿੱਚ ਵੀ ਆ ਰਹੀ ਸੀ ਕਿ ਉਹ ਈਵਨ DTH ਤੋਂ ਵੀ ਜਿਹੜਾ ਡੇ ਐਂਡ ਨਾਈਟ ਨਿਊਜ਼ ਆ ਉਹ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਆਪਣੇ ਖਰਚੇ ਘਟਾਉਣ ਦੀ ਕੋਸ਼ਿਸ਼ ਦੇ ਵਿੱਚ। ਔਰ ਇਸੇ ਤਰ੍ਹਾਂ ਹੀ ਇਹਨਾਂ ਨੇ ਕੀਤਾ ਆ। ਹਾਂਜੀ ਤੇ ਚੈਨਲ ਜਿਹੜਾ ਆ ਉਹ ਮੇਰੇ ਖਿਆਲ ਦੇ ਵਿੱਚ ਹਿਮਾਚਲ ਤੇ ਹਰਿਆਣਾ ਦੇ ਵਿੱਚ ਕੇਬਲ ਦੇ ਉੱਪਰ ਰਹੂਗਾ, ਉਸ ਤੋਂ ਇਲਾਵਾ ਇੰਟਰਨੈਟ ਦੇ ਉੱਪਰ ਰਹੂਗਾ। ਔਰ ਜਿਹੜੇ ਪ੍ਰੋਗਰਾਮ ਨੇ ਉਹ ਵੀ ਉਹਨਾਂ ਨੇ ਕਾਫੀ ਬਾਟਮ ਲਾਈਨ ਦੇ ਉੱਪਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਖਰਚੇ ਨੂੰ ਬਚਾਇਆ ਜਾ ਸਕੇ। ਦੇਖੋ ਇਹ ਇੱਕ ਅਜ਼ਾਰੇਦਾਰੀ ਸੋਚ ਆ ਪੰਜਾਬ ਦੇ ਵਿੱਚ ਰਾਜ ਕਰ ਰਹੀ ਤੇ ਆਪਾਂ ਨੂੰ ਬਾਦਲ ਦਲ ਕਹਿ ਲਈਏ ਬਾਦਲ ਪਰਿਵਾਰ ਕਹਿ ਲਈਏ ਉਹਦੀ। ਔਰ ਜਿਹਦੇ ਤਹਿਤ ਹਰ ਇੱਕ ਚੀਜ਼ ਚਾਹੇ ਉਹ ਮਤਲਬ ਢਾਬਿਆਂ ਤੋਂ ਲੈ ਕੇ ਬੱਸਾਂ ਦਾ ਕਾਰੋਬਾਰ ਹੋਵੇ, ਹੁਣ ਫਿਲਮਾਂ ਦਾ ਕਾਰੋਬਾਰ ਹੈ, ਸਾਰੇ ਪਾਸੇ ਉਹ ਆਪਣਾ ਹੀ ਅਜ਼ਾਰਾ ਜਿਹੜਾ ਆ ਉਹ ਸਥਾਪਿਤ ਕਰਨਾ ਚਾਹੁੰਦੇ ਆ। ਔਰ ਮੀਡੀਆ ਇੱਕ ਗੱਲ ਇਹ ਵੀ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਕਿ ਡੇ ਐਂਡ ਨਾਈਟ ਨਿਊਜ਼ ਜੋ ਉਹਨਾਂ ਦਾ ਲੋਗੋ ਸੀਗਾ फेयर एंड फीयरलेस, काफी हद तक मुकम्मल तौर से तो शायद आइडियलिस्टिक सिचुएशन तक किसी बारे भी ना हो सके, पर काफी हद तक उन्होंने इस मोटो नू ऑनर ओदी रिस्पैक्ट करने की कोशिश की। और ਆਪਾਂ ਉਹਦੇ ਨਾਲ ਜਿਹੜੀ ਕੰਵਰ ਸੰਧੂ ਨੇ ਡਾਕੂਮੈਂਟਰੀ ਪਿਛਲੇ ਦਿਨੀ ਦਿਖਾਈ 1984 ਦੇ ਸੰਬੰਧੀ, ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੇ ਨਾਲ ਸਾਡੀ ਸਹਿਮਤੀ ਨਹੀਂ ਹੈਗੀ। ਪਰ ਇੱਕ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਚੱਲਣ ਵਾਲੇ ਚੈਨਲ ਵੱਲੋਂ ਪਿਛਲੇ 29 ਸਾਲਾਂ ਦੌਰਾਨ ਉਹੀ ਇੱਕੋ ਇੱਕ ਡਾਕੂਮੈਂਟਰੀ ਹੈ। ਔਰ ਵੈਸੇ ਵੀ ਜਿਹੜੀ ਇੰਨੀ ਵਿਸਥਾਰਤ ਉਹਦੇ ਹਮਲੇ ਸੰਬੰਧੀ ਜਾਣਕਾਰੀ ਦੇਣ ਵਾਲੀ ਹੈਗੀ ਹੈ। ਔਰ ਜੇ ਅਸੀਂ ਉਹਦੀ ਸੁਰ ਵੀ ਦੇਖੀਏ ਤਾਂ ਉਹ ਭਾਰਤੀ ਸਟੇਟ ਦਾ ਜੋ ਬਾਕੀ ਮੀਡੀਆ ਚੈਨਲਸ ਨੇ ਉਹਨਾਂ ਦੇ ਨਾਲੋਂ ਬਹੁਤ ਵੱਖਰੀ ਸੀਗੀ। ਹਾਲਾਂਕਿ ਉਹਨੂੰ ਅਸੀਂ ਸਿੱਖ ਸੁਰ ਨਹੀਂ ਕਹਿ ਸਕਦੇ ਔਰ ਨਾ ਹੀ ਕੰਵਰ ਸੰਧੂ ਨੇ ਅਜਿਹਾ ਕੋਈ ਦਾਅਵਾ ਕੀਤਾ ਕਿ ਮੈਂ ਸਿੱਖ ਦਾ ਪਰਸਪੈਕਟਿਵ ਜਿਹੜਾ ਆ ਉਹ ਪੇਸ਼ ਕਰ ਰਿਹਾ, ਪਰ ਉਹਨੂੰ ਉਹ ਕੀਤਾ। ਉਸ ਤੋਂ ਇਲਾਵਾ ਸੁਰਜੀਤ ਸਿੰਘ SI ਵਾਲਾ ਜਿਹੜਾ ਮਾਮਲਾ ਆ ਉਹਨੂੰ ਵੀ ਸਾਹਮਣੇ ਲਿਆਉਣ ਦੇ ਵਿੱਚ ਡੇ ਐਂਡ ਨਾਈਟ ਨਿਊਜ਼ ਨੇ ਬਹੁਤ ਜ਼ਿਆਦਾ ਜ਼ੋਰ ਲਗਾਇਆ। ਔਰ ਉਦੋਂ ਹੀ ਇਹ ਗੱਲ ਸੋਚੀ ਜਾ ਰਹੀ ਸੀ ਕਿ ਇਹਨਾਂ ਦੀਆਂ ਪ੍ਰੋਬਲਮਸ ਦੇ ਵਿੱਚ ਇਹਨਾਂ ਗੱਲਾਂ ਕਰਕੇ ਹੋਰ ਵਾਧਾ ਹੋ ਸਕਦਾ ਹੈ। ਔਰ ਮੈਂ ਇਹੀ ਸਮਝਦਾ ਕਿ ਇੱਕ ਤਾਂ ਇਹਨਾਂ ਦੀ ਜਿਹੜੀ ਅਜ਼ਾਰੇਦਾਰੀ ਵਾਲੀ ਸੋਚ ਹੈ ਬਾਦਲ ਪਰਿਵਾਰ ਦੀ, ਉਹਦਾ ਦੂਸਰਾ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆ ਉਹਨਾਂ ਦਾ ਖਾਮਿਆਜ਼ਾ ਭੁਗਤਣਾ ਪਿਆ ਹੈ। ਪਰ ਅਜੇ ਤੱਕ ਉਹ ਚੈਨਲ ਮੁਕੰਮਲ ਰੂਪ ਦੇ ਵਿੱਚ ਬੰਦ ਨਹੀਂ ਹੋ ਰਿਹਾ। ਹਰਿਆਣਾ ਹਿਮਾਚਲ ਦੇ ਵਿੱਚ ਚੱਲਦਾ ਰਹੂਗਾ, ਉਸ ਤੋਂ ਇਲਾਵਾ ਇੰਟਰਨੈਟ ਤੇ ਲੋਕ ਇਹਨੂੰ ਐਕਸੈਸ ਕਰ ਸਕਦੇ ਆ। ਔਰ ਉਮੀਦ ਕਰਨੀ ਚਾਹੀਦੀ ਕਿ ਆਉਂਦੇ ਦਿਨਾਂ ਦੇ ਵਿੱਚ ਉਹ ਦੁਬਾਰਾ ਇਸ ਲੈਵਲ ਤੇ ਹੋਣਗੇ ਕਿ ਉਹ ਆ ਸਕਣਗੇ ਦੁਬਾਰਾ ਪੰਜਾਬ ਦੇ ਦਰਸ਼ਕਾਂ ਦੇ ਸਾਹਮਣੇ। ਜੀ ਬਿਲਕੁਲ, ਇਹ ਤਾਂ ਇੱਕ ਮੰਦਭਾਗੀ ਗੱਲ ਹੈ। जी तो वीर जी कुछ समय पहला सिख हकों की वकालत करने वाले मंथली मैगजीन सिख शहादत नूं सरकार वालों बैन कर दिता गया सी। की तुहानूं लगदा है कि पंजाब विच मीडिया नूं आज़ाद तरीके नाल काम करन दिता जा रहा है? देखो ये तो आपां नूं सब नूं ही पता है कि
ਆਜ਼ਾਦ ਤੌਰ ਦੇ ਉੱਪਰ ਤਾਂ ਨਹੀਂ ਕੰਮ ਕਰਨ ਦਿੱਤਾ ਜਾ ਰਿਹਾ। ਔਰ ਸਿੱਖ ਸ਼ਹਾਦਤ ਦੇ ਮਾਮਲੇ ਦੇ ਵਿੱਚ ਤਾਂ ਇਹ ਗੱਲ ਬਿਲਕੁਲ ਧਿਆਨ ਦੇਣ ਵਾਲੀ ਹੈ, ਕਿਉਂਕਿ ਇੱਕ ਇੰਨੇ ਹਾਈ ਲੈਵਲ ਦੇ ਮੈਗਜ਼ੀਨ ਨੂੰ ਬੈਨ ਕਰਨਾ ਗਵਰਨਮੈਂਟ ਦੇ ਵਾਸਤੇ ਸ਼ਾਇਦ ਇੰਨਾ ਆਸਾਨ ਨਹੀਂ ਸੀਗਾ। ਤਾਂ ਉਹ ਪੁਲਿਸ ਦਾ ਜਿਹੜਾ ਡੰਡਾ ਆ ਉਹਦੀ ਵਰਤੋਂ ਕਰਦਿਆਂ ਹੋਇਆ ਉਹਨੂੰ ਬੰਦ ਕੀਤਾ ਗਿਆ। ਉਹ ਮੈਗਜ਼ੀਨ ਦੇ ਜਿਹੜੇ ਕੰਪਿਊਟਰ ਵਗੈਰਾ ਨੇ ਉਹ ਚੁੱਕ ਲਏ ਗਏ, ਜਿਹੜਾ ਪ੍ਰਿੰਟਰ ਸੀਗਾ ਉਹਨੂੰ ਡਰਾਇਆ ਧਮਕਾਇਆ, ਜਿਹੜਾ ਡਿਸਟਰੀਬਿਊਟਰ ਸੀਗਾ ਉਹਨੂੰ ਡਰਾਇਆ ਧਮਕਾਇਆ, ਔਰ ਉਹਨਾਂ ਨੂੰ ਸਿੱਖ ਸ਼ਹਾਦਤ ਦੇ ਜਿਹੜੇ ਸਬ ਐਡੀਟਰ ਸੀ ਸਰਦਾਰ ਸੇਵਕ ਸਿੰਘ ਉਹਨਾਂ ਨੂੰ ਅਰੈਸਟ ਕਰਕੇ 6-7 ਦਿਨ ਦੇ ਲਈ ਗਾਇਬ ਵੀ ਕਰ ਦਿੱਤਾ। ਉਹ ਪਤਾ ਹੀ ਨਾ ਲੱਗੇ ਕਿੱਥੇ ਹਨ ਕਿੱਥੇ ਨਹੀਂ। ਤੇ ਉਸ ਦੇ ਬਾਵਜੂਦ ਵੀ ਉਹਨਾਂ ਨੇ ਉਹ ਮੈਗਜ਼ੀਨ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਰਿਪਰੈਸਿਵ ਮਸ਼ੀਨਰੀ ਜਿਹੜੀ ਆ ਉਹ ਇਸ ਹੱਦ ਤੱਕ ਸੀਗੀ ਕਿ ਜੇ ਉਹ ਮੈਗਜ਼ੀਨ ਚੱਲਦਾ ਤਾਂ ਕੋਈ ਵੱਡਾ ਨੁਕਸਾਨ ਜਿਹੜਾ ਉਹ ਝੱਲਣਾ ਪੈ ਸਕਦਾ ਸੀ। ਔਰ ਜੇ ਇਹਨਾਂ ਗੱਲਾਂ ਨੂੰ ਲੈ ਕੇ ਤੁਸੀਂ ਕੋਰਟ ਦੇ ਵਿੱਚ ਜਾਂਦੇ ਹੋ ਤਾਂ ਇਹ ਸਿਸਟਮ ਇਸ ਤਰ੍ਹਾਂ ਦਾ ਕਿ ਕੋਈ ਸੁਣਵਾਈ ਜਿਹੜੀ ਆ ਉਹ ਨਹੀਂ ਹੁੰਦੀ। ਜਿੱਥੋਂ ਤੱਕ ਆਜ਼ਾਦ ਰੂਪ ਦੇ ਉੱਪਰ ਤੁਸੀਂ ਗੱਲ ਕੀਤੀ ਕਿ ਮੀਡੀਆ ਨੂੰ ਕੰਮ ਕਰਨ ਦਿੱਤਾ ਜਾਂਦਾ ਜਾਂ ਨਹੀਂ, ਮੈਂ ਤਾਂ ਇਹ ਕਹਿ ਸਕਦਾ ਕਿ ਨਹੀਂ, ਕਿਉਂਕਿ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਇਹ ਚੀਜ਼ ਜਿਹੜੀ ਆ ਮਕਬੂਲ ਹੋ ਰਹੀ ਆ ਤਾਂ ਉਹਨੂੰ ਫਟਾਫਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਕੰਪੈਰੀਟਿਵਲੀ ਦੂਸਰੇ ਦੇਸ਼ਾਂ ਦੇ ਦੇਖੀਏ ਤਾਂ ਫਿਰ ਤਾਂ ਬਿਲਕੁਲ ਹੀ ਹਿੰਦੁਸਤਾਨ ਦੇ ਵਿੱਚ ਜਿਹੜਾ ਮੀਡੀਆ ਆ ਉਹ ਤਾਂ ਇੰਡੀਅਨ ਸਟੇਟ ਮਸ਼ੀਨਰੀ ਦਾ ਮਾਊਥ ਪੀਸ ਬਣ ਕੇ ਹੀ ਚੱਲਦਾ, ਔਰ ਕੋਈ ਇੱਥੇ ਇਸ ਤਰ੍ਹਾਂ ਦੀ ਸੁਣਵਾਈ ਨਹੀਂ ਹੈਗੀ। ਆਪਾਂ ਸਾਰਿਆਂ ਨੂੰ ਪਤਾ ਕਿ ਨਿਊਜ਼ ਆਫ ਦਾ ਵਰਲਡ ਇੰਗਲੈਂਡ ਦੇ ਵਿੱਚ ਸੀ, ਔਰ ਉਹਨਾਂ ਨੇ ਇੱਕ ਫੋਨ ਹੈਕਿੰਗ ਸਕੈਂਡਲ ਜਿਹੜਾ ਸੀਗਾ ਉਹ ਕੀਤਾ। ਉਹ ਦੁਨੀਆ ਦੇ ਸਾਹਮਣੇ ਆਉਣ ਤੋਂ ਬਾਅਦ ਉਹ ਇੰਨਾ ਪੁਰਾਣਾ, ਦੁਨੀਆ ਦਾ ਸ਼ਾਇਦ ਸਭ ਤੋਂ ਪੁਰਾਣਾ ਅਖਬਾਰ ਜੋ ਇਸ ਸਮੇਂ ਚੱਲ ਰਿਹਾ ਸੀ ਇੰਨੀ ਕਾਮਯਾਬੀ ਦੇ ਨਾਲ, ਉਹਨੂੰ ਬੰਦ ਹੋਣਾ ਪਿਆ। ਔਰ ਇਹ ਚੀਜ਼ ਜਿਹੜੀ ਇਹ ਦਰਸਾਉਂਦੀ ਆ ਕਿ ਮੀਡੀਆ ਦੇ ਉੱਪਰ ਵੀ ਲਿਮਿਟ ਰੱਖ ਕੇ ਚੱਲੀ ਜਾਂਦੀ ਆ, ਔਰ ਗਵਰਨਮੈਂਟ ਜਿਹੜੀ ਆ ਉਹ ਸੈਂਸਿਟਿਵ ਤਰੀਕੇ ਦੇ ਨਾਲ ਚੱਲਦੀ ਆ, ਔਰ ਵੈਸੇ ਉਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਦਖਲ ਨਹੀਂ ਦਿੰਦੀ। ਜੇ ਅਸੀਂ ਇੱਥੇ ਦੇਖੀਏ, ਇੱਥੇ ਆਏ ਦਿਨ ਐਕਸਟੋਰਸ਼ਨ ਦੇ ਮਾਮਲਿਆਂ ਦੇ ਵਿੱਚ ਜਿਹੜੇ ਮੀਡੀਆ ਪਰਸਨਸ ਇਨਵੋਲਵ ਹੁੰਦੇ ਨੇ ਜਾਂ ਮੀਡੀਆ ਚੈਨਲ ਇਨਵੋਲਵ ਹੁੰਦੇ ਆ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਪਰ ਜੇਕਰ ਕੋਈ ਹੱਕ ਸੱਚ ਦੀ ਗੱਲ ਕਰਦਾ ਆ ਜਾਂ ਜਿਹੜੀਆਂ ਕੌਮਾਂ ਇਸ ਖਿੱਤੇ ਦੇ ਵਿੱਚ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦੀ ਗੱਲ ਕਰਦਾ ਆ, ਬਹੁਤ ਸਾਰੇ ਜਰਨਲਿਸਟ ਜਿਹੜੇ ਜੰਮੂ ਤੇ ਕਸ਼ਮੀਰ ਨਾਲ ਸੰਬੰਧਿਤ ਨੇ ਉਹਨਾਂ ਨੂੰ ਪਬਲਿਕ ਸੇਫਟੀ ਐਕਟ ਦੇ ਤਹਿਤ ਗ੍ਰਿਫਤਾਰ ਕਰਕੇ ਅੰਦਰ ਕਰ ਦਿੱਤਾ ਜਾਂਦਾ। ਅਰੁੰਧਤੀ ਰੋਏ ਵਰਗੀ ਜਿਹੜੀ ਵਿਦਵਾਨ ਆ ਉਹ ਜੇ ਟਿੱਪਣੀ ਕਰਦੀ ਆ ਇੰਡੀਆ ਦੇ ਨਿਗਰੇ ਹੋਏ ਜੁਡੀਸ਼ੀਅਲ ਸਿਸਟਮ ਦੇ ਉੱਪਰ ਤਾਂ ਉਹਨੂੰ ਵੀ ਸੁਪਰੀਮ ਕੋਰਟ ਜਿਹੜਾ ਹੈ ਉਹ ਸਜ਼ਾ ਕਰ ਦਿੰਦਾ, ਉਹਨੂੰ ਜੇਲ੍ਹ ਦੇ ਵਿੱਚ ਜਾਣਾ ਪੈਂਦਾ। ਤੋ ਜਿੱਥੇ ਇੰਨੇ ਨਾਮਵਰ ਵਿਦਵਾਨਾਂ ਨੂੰ ਸੱਚ ਬੋਲਣ ਦੇ ਲਈ ਮਤਲਬ ਸਜ਼ਾਵਾਂ ਹੋ ਰਹੀਆਂ, ਉੱਥੇ ਇੱਕ ਆਮ ਸੰਘਰਸ਼ ਕਰਨ ਵਾਲੀ ਕੌਮ ਦੇ ਮੀਡੀਆ ਨੂੰ ਬੰਦ ਕਰਵਾ ਦੇਣਾ ਇਹ ਕੋਈ ਅਣਹੋਈ ਗੱਲ ਨਹੀਂ ਗੀ। ਪਰ ਤੁਹਾਡੀ ਗੱਲ ਦਾ ਜਵਾਬ ਤਾਂ ਮੈਂ ਸ਼ਾਰਟ ਦੇ ਵਿੱਚ ਕਹਿਣਾ ਹੋਵੇ ਵੀ ਨਹੀਂ, ਇਸ ਤਰ੍ਹਾਂ ਇੱਥੇ ਕਾਫੀ ਜ਼ਿਆਦਾ ਕੁਛ ਇੱਕ ਹੱਦ ਤੱਕ ਤੁਹਾਨੂੰ ਚੱਲਣ ਦੀ ਖੁੱਲ੍ਹ ਹੈਗੀ ਆ, ਉਸ ਤੋਂ ਬਾਅਦ ਨਹੀਂ ਹੈਗੀ, ਬੰਦ ਕਰ ਦਿੱਤਾ। ਤੇ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਸਾਡੇ ਕੋਲ 2 ਮਿੰਟ ਪਏ। ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ ਸਾਨੂੰ ਤੁਸੀਂ ਸਿੱਖ ਸਿਆਸਤ ਨਿਊਜ਼ ਬਾਰੇ ਦੱਸੋ, ਤੁਸੀਂ ਕਿਸ ਤਰ੍ਹਾਂ ਇਸ ਨੂੰ ਚਲਾ ਰਹੇ ਹੋ ਤੇ ਤੁਹਾਨੂੰ ਇਹ ਕਿੰਨਾ ਕੁ ਪਾਪੂਲਰ ਹੈ, ਇਸ ਬਾਰੇ ਸਿੱਖ ਸੰਗਤਾਂ ਨੂੰ ਦੱਸੋ। ਅਸੀਂ ਸਿੱਖ ਸਿਆਸਤ ਨਿਊਜ਼ ਸਾਲ ਸਤੰਬਰ 2009 ਦੇ ਵਿੱਚ ਸ਼ੁਰੂ ਕੀਤਾ ਸੀ, ਔਰ ਅਸੀਂ ਪਿਛਲੇ ਸਾਲ ਅਗਸਤ ਤੋਂ ਇਹਨੂੰ ਪ੍ਰੋਪਰਲੀ ਜਿਹੜਾ ਹੈਗਾ ਆ ਉਹ ਲੋਕਾਂ ਦੇ ਵਿੱਚ ਲੈ ਕੇ ਗਏ ਆ। ਇਹਦੇ ਵਿੱਚ ਸਾਡੀ 3 ਮੇਨ ਸਰਵਿਸਿਜ਼ ਹੈਗੀਆਂ ਨੇ। ਇੱਕ ਮਲਟੀਮੀਡੀਆ sikhsiyasat.com ਦੇ ਉੱਪਰ ਹੈ, ਜਿਹਦੇ ਉੱਪਰ ਕਿ ਅਸੀਂ ਵੀਡੀਓਜ਼ ਜਿਹੜੀਆਂ ਨੇ ਉਹ ਨਸ਼ਰ ਕਰਦੇ। ਉਹਦੇ ਵਿੱਚ ਫਿਲਹਾਲ ਅਸੀਂ ਇੱਕ ਪ੍ਰੋਗਰਾਮ ਹੀ ਹੈ ਸਾਡਾ ਕੌਮੀ ਮਸਲੇ, ਉਹ ਇੰਗਲੈਂਡ ਤੋਂ ਸੰਗਤ ਟੀਵੀ ਦੇ ਨਾਲ ਰਲ ਕੇ ਅਸੀਂ ਕਰਦੇ ਹਾਂ, ਤੇ ਉਹਦੇ ਜਿਹੜੇ ਐਪੀਸੋਡ ਨੇ ਉਹ ਉਹਦੇ ਉੱਪਰ ਅਵੇਲੇਬਲ ਹੁੰਦੇ ਨੇ। ਦੂਸਰੀ ਜਿਹੜੀ ਸਰਵਿਸ ਸੀਗੀ ਪੰਜਾਬੀ ਨਿਊਜ਼ ਦੀ, ਉਹ ਅਸੀਂ ਕੁਛ ਕਾਰਨਾਂ ਕਰਕੇ ਅਜੇ ਉਹਨੂੰ ਪ੍ਰੋਪਰਲੀ ਨਹੀਂ ਚਲਾ ਰਹੇ। ਬਹੁਤ ਸੀਮਤ ਜਿਹੀਆਂ ਖਬਰਾਂ ਜਿਹੜੀਆਂ ਨੇ ਉਹਦੇ ਉੱਪਰ ਅਸੀਂ ਸ਼ਾਇਆ ਕਰਦੇ ਹਾਂ। ਤੇ ਜਿਹੜੀ ਅੰਗਰੇਜ਼ੀ ਦੀ ਖਬਰਾਂ ਦੀ ਸਾਡੀ ਹੈਗੀ ਹੈ ਸਰਵਿਸ, ਉਹ ਹੈਗੀ sikhsiyasat.net। ਤੇ ਸਕੋਪ ਇਹਦਾ ਮੇਨ ਰੂਪ ਦੇ ਵਿੱਚ ਸਾਡਾ ਮਨੋਰਥ ਇਹੀ ਹੈ ਕਿ ਸਿੱਖਾਂ ਨਾਲ ਸੰਬੰਧਿਤ ਕੋਈ ਵੀ ਖਬਰ ਜਾਂ ਜਿਹੜੀ ਖਬਰ ਸਾਨੂੰ ਲੱਗਦਾ ਕਿ ਇਹ ਸਿੱਖਾਂ ਨਾਲ ਬੇਸ਼ੱਕ ਡਾਇਰੈਕਟਲੀ ਸੰਬੰਧਿਤ ਨਹੀਂ ਹੈਗੀ ਪਰ ਸਿੱਖ ਸੰਗਤ ਦੀ ਜਾਣਕਾਰੀ ਦੇ ਵਿੱਚ ਹੋਣੀ ਚਾਹੀਦੀ ਹੈ, ਉਹ ਅਸੀਂ ਇਸ ਦੇ ਉੱਪਰ ਨਸ਼ਰ ਕਰਦੇ ਹਾਂ। ਔਰ ਇਹਨੂੰ ਵੈਬਸਾਈਟ ਨੂੰ ਤਕਰੀਬਨ ਡੇਲੀ ਅਪਡੇਟ ਕੀਤਾ ਜਾਂਦਾ। ਬਹੁਤ ਜ਼ਿਆਦਾ ਮਕਬੂਲ ਤਾਂ ਮੈਂ ਨਹੀਂ ਕਹਾਂਗਾ ਕਿ ਇਹ ਹੈਗੀ ਹੈ,
ਪਰ ਤਕਰੀਬਨ ਜਿੰਨੇ ਕੁ ਸਿੱਖ ਸਰਕਲ ਹੈਗੇ ਨੇ ਉਹਨਾਂ ਦੇ ਵਿੱਚ ਇਹਦੀ ਇੱਕ ਕ੍ਰੈਡੀਬਿਲਿਟੀ ਥੋੜੇ ਥੋੜੇ ਸਮੇਂ ਦੇ ਨਾਲ ਬਣ ਰਹੀ ਹੈ। ਤਕਰੀਬਨ 60,000 ਪੇਜ ਲੋਡ ਦੇ ਜਿਹੜੇ ਨੇ ਉਹ ਮੰਥਲੀ ਹੈਗੇ ਨੇ। ਹਾਂਜੀ, ਤੇ ਕੋਸ਼ਿਸ਼ ਸਾਡੀ ਇਹੀ ਹੈ ਕਿ ਇਹਨੂੰ ਇੱਕ ਇਸ ਤਰ੍ਹਾਂ ਦੇ ਪਲੇਟਫਾਰਮ ਦੇ ਤੌਰ ਦੇ ਉੱਪਰ ਉਸਾਰਿਆ ਜਾਵੇ ਜਿੱਥੇ ਨਾ ਕਿ ਸਿਰਫ ਇਨਫੋਰਮੇਸ਼ਨ ਸਾਂਝੀ ਕਰਨੀ ਹੈ, ਉਹ ਇਨਫੋਰਮੇਸ਼ਨ ਬਕਾਇਦਾ ਵੈਰੀਫਾਈ ਹੋਣ ਤੋਂ ਬਾਅਦ ਹੀ ਇੱਕ ਕ੍ਰੈਡੀਬਲ ਸੋਰਸ ਦੇ ਤੌਰ ਦੇ ਉੱਪਰ ਅਸੀਂ ਇਹਨੂੰ ਉਭਾਰਨਾ ਚਾਹੁੰਦੇ ਹਾਂ। ਜੀ ਬਿਲਕੁਲ। ਤੇ ਵੀਰ ਜੀ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰੇ ਸਿੱਖ ਮੁੱਦਿਆਂ ਦੇ ਉੱਪਰ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਅਸੀਂ ਵਕਤ ਨਾਲ ਤੁਹਾਨੂੰ ਫਿਰ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਤੇ ਤੁਹਾਡੇ ਸਾਰੇ ਦਰਸ਼ਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।